With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ. And it's just, representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ ਡੇਟ ਹੈਗੀ 25 ਅਪ੍ਰੈਲ 2016, 12 ਵਿਸਾਖ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 29ਵੀਂ ਸਿੱਖ ਡੇ ਪਰੇਡ ਮਨਾਈ ਗਈ ਸੀ ਬੜੇ ਹੀ ਸ਼ਰਧਾ ਤੇ ਪਿਆਰ ਸਤਿਕਾਰ ਦੇ ਭਾਵਨਾ ਨਾਲ, ਜਿਸ ਵਿੱਚ ਟਰਾਈ ਸਟੇਟ ਦੀਆਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਤੁਸੀਂ ਵੀ ਇਸ ਵਿੱਚ ਐਜ਼ ਲਾਈਕ ਸਪੈਸ਼ਲ ਸਪੀਕਰ ਸ਼ਮੂਲੀਅਤ ਕੀਤੀ। ਤੇ ਇਸ ਬਾਰੇ ਤੁਸੀਂ ਇਸ ਸਿੱਖ ਡੇ ਪਰੇਡ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦੇਖੋ, ਅਪ੍ਰੈਲ ਦਾ ਸਾਰਾ ਮਹੀਨਾ ਹੀ ਮੁੱਢਲੇ ਦਿਨਾਂ ਤੋਂ ਲੈ ਕੇ ਬੇਸ਼ੱਕ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਖਾਲਸਾ ਸਾਜਨਾ ਦਿਵਸ 14 ਅਪ੍ਰੈਲ ਨੂੰ ਹੈ ਜੀ, ਪਰ ਇੱਕਦਮ ਹੋਲੇ ਮਹੱਲੇ ਤੋਂ ਬਾਅਦ ਹੀ ਸਾਰੀ ਫਿਜ਼ਾ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਖਾਲਸੇ ਦੇ ਪਿਆਰ ਦਾ ਰੰਗ ਘੁਲ ਜਾਂਦਾ ਹੈ ਜੀ। ਔਰ ਇਸ ਵਾਰ ਅਸੀਂ ਦੇਖਿਆ ਕਿ 9 ਅਪ੍ਰੈਲ ਨੂੰ ਵਾਸ਼ਿੰਗਟਨ DC ਦੇ ਵਿੱਚ ਫਰੀडम ਮਾਰਚ ਸੀ, ਜਿਹਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਈਸਟ ਕੋਸਟ ਤੋਂ, ਸਮੁੱਚੇ ਪਾਸਿਓਂ, ਈਵਨ ਕੈਨੇਡਾ ਈਸਟ ਕੋਸਟ ਤੋਂ ਉਹਨਾਂ ਨੇ ਸ਼ਮੂਲੀਅਤ ਕੀਤੀ। ਫਿਰ ਬੀਤੇ ਐਤਵਾਰ ਅਸੀਂ ਸਟਾਕਟਨ, ਜਿਹੜਾ ਕਿ ਸਭ ਤੋਂ ਪੁਰਾਣਾ ਇਤਿਹਾਸਕ ਗੁਰਦੁਆਰਾ ਹੈ ਅਮਰੀਕਾ ਦੇ ਵਿੱਚ, 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਜੀ, ਉਸ ਨਗਰ ਕੀਰਤਨ ਨੂੰ ਵੀ TV84 ਨੇ ਲਾਈਵ ਕਵਰ ਕੀਤਾ। ਉਸ ਦੇ ਉੱਤੇ ਅਸੀਂ ਆਪਣਾ ਕਾਮੈਂਟ ਵੀ ਕੀਤਾ। ਇਸ ਸੈਚਰਡੇ 2 ਵੱਡੇ ਨਗਰ ਕੀਰਤਨ, ਜਿਨ੍ਹਾਂ ਦੇ ਵਿੱਚ ਇੱਕ ਸਰੀ, ਜਿੱਥੇ ਕਿ ਬਹੁਤ ਵੱਡੀ ਪਾਪੂਲੇਸ਼ਨ ਹੁਣ ਸਿੱਖਾਂ ਦੀ ਹੈ, ਜੇ ਮੈਂ ਗਲਤ ਨਾ ਹੋਵਾਂ ਤਾਂ ਆਲਮੋਸਟ 30-32% ਦੇ ਕਰੀਬ ਲੋਕਲ ਪਾਪੂਲੇਸ਼ਨ ਸਿੱਖ ਪਾਪੂਲੇਸ਼ਨ ਹੈ ਜੀ।
ਉਸ ਦੀ ਤਾਂ ਅਸੀਂ ਰਿਪੋਰਟਿੰਗ ਹੀ ਦੇਖੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਕੈਨੇਡਾ ਦੇ ਮੇਨ ਸਟ੍ਰੀਮ ਮੀਡੀਆ ਨੇ ਜਿਹੜੀ ਗਿਣਤੀ ਹੈ ਉਹ 3.5 ਲੱਖ ਦਿੱਤੀ ਹੈ, ਜਿਹੜਾ ਕਿ ਜੇ ਤੁਸੀਂ ਇੱਕ ਇਹ ਦੇਖੋ ਕਿ ਜਦੋਂ ਕੈਨੇਡਾ ਦੀਆਂ ਸੈਂਸਸ ਫਿਗਰਸ ਦੇਖਣੀਆਂ ਹੋਣ ਤਾਂ ਕੈਨੇਡਾ 'ਚ ਸਿੱਖਾਂ ਦੀ ਪਾਪੂਲੇਸ਼ਨ ਉਹ 4.5 ਲੱਖ ਦੱਸਦੇ ਨੇ ਜੀ। ਹੁਣ ਇਸ 'ਚ ਦੋ ਗੱਲਾਂ ਨੇ, ਇੱਕ ਤਾਂ ਇਹ ਹੈ ਕਿ ਵੀ ਉਹਦੇ 'ਚ ਕੋਈ ਟੋਰਾਂਟੋ ਦੇ ਸਿੱਖ ਨਹੀਂ ਆ ਗਏ, ਉਹਦੇ 'ਚ ਕੈਲਗਰੀ ਦੇ ਨਹੀਂ ਆ ਗਏ, ਐਡਮਿੰਟਨ ਦੇ ਨਹੀਂ ਆਏ, ਮੌਂਟਰੀਆਲ ਦੇ ਨਹੀਂ ਆਏ। ਅਤੇ ਜੇ 3.5 ਲੱਖ ਸਿੱਖ ਸਰੀ ਦੇ ਵਿੱਚ ਇਕੱਠਾ ਹੁੰਦਾ ਹੈ, ਜਿਹੜੀ ਮੈਂ ਸਮਝਦਾ ਵੀ ਨਾਰਥ ਅਮਰੀਕਾ ਦੀ ਸਭ ਤੋਂ ਵੱਡੀ ਗੈਦਰਿੰਗ ਹੁਣ ਤੱਕ ਦੀਆਂ ਗੈਦਰਿੰਗ 'ਚੋਂ ਬਣ ਗਈ ਹੈ, ਤਾਂ ਫਿਰ ਮੈਨੂੰ ਇਹ ਲੱਗਦਾ ਹੁੰਦਾ ਵੀ ਸਟੈਟਿਸਟੀਕਲ ਜੈਨੋਸਾਈਡ ਵੀ ਹੁੰਦਾ ਹੈ। ਉਹਦੇ ਲਈ ਕੁਛ ਹੱਦ ਤੱਕ ਅਸੀਂ ਆਪ ਜ਼ਿੰਮੇਵਾਰ ਹੈ ਜੀ। ਔਰ ਕਈ ਵਾਰ ਅਸੀਂ ਮੋਨੀਟਰ ਵੀ ਨਹੀਂ ਕਰਦੇ। ਮੇਰਾ ਆਪਣਾ ਅੰਦਾਜ਼ਾ ਕਿ ਕੈਨੇਡਾ ਦੇ ਵਿੱਚ ਹੀ ਇਸ ਵੇਲੇ 1 ਮਿਲੀਅਨ ਸਿੱਖ ਹੋਏਗਾ, ਜਿਨ੍ਹਾਂ 'ਚੋਂ ਵੈਸਟ ਕੋਸਟ ਦਾ ਆਲਮੋਸਟ 3.5 ਲੱਖ ਸਿੱਖ ਜਿਹੜਾ ਹੈ ਉਹ ਸੜਕਾਂ ਦੇ ਉੱਤੇ ਉਤਰਿਆ। ਔਰ ਜਿੰਨੀ ਕੁ ਰਿਪੋਰਟਿੰਗ ਮੈਂ ਦੇਖੀ ਹੈ ਉਹ ਰਿਮਾਰਕੇਬਲ ਹੈ। ਉਹਦੇ 'ਚ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਨੇ ਸ਼ਮੂਲੀਅਤ ਕੀਤੀ, 2 ਫੈਡਰਲ ਮਿਨਿਸਟਰ ਆਏ ਜੀ। ਔਰ ਬਾਕੀ ਪੋਲੀਟੀਸ਼ੀਅਨਸ ਜਾਂ ਸਾਰੀਆਂ ਪਾਰਟੀਆਂ ਸ਼ੇਡਸ ਦਾ ਤਾਂ ਕੀ ਕਹਿਣਾ ਪਾਰਟਿਸਪੇਸ਼ਨ ਦਾ। ਔਰ ਜਿਵੇਂ ਹਰ ਥਾਂ ਦੇਖਣ 'ਚ ਆਇਆ, ਵਾਸ਼ਿੰਗਟਨ 'ਚ ਵੀ ਸੀ, ਸਰੀ ਵੀ ਸੀ, ਔਰ ਜਦੋਂ ਮੈਂ ਨਿਊਯਾਰਕ ਦੀ ਡਿਟੇਲ 'ਚ ਗੱਲ ਕਰਾਂਗਾ ਕਿਉਂਕਿ ਇਹ ਤਾਂ ਸਾਡੇ ਪਿੰਡ ਦੀ ਪਰੇਡ ਹੈ, ਜੀ। ਤੇ ਫਿਰ ਮੈਂ ਇਹ ਕਿ ਨਾ ਸਿਰਫ ਇਸ ਵਾਰ ਬਹੁਤ ਵੱਡੀ ਗਿਣਤੀ ਜਾਂ ਪਿਛਲੇ ਰਿਕਾਰਡ ਟੁੱਟੇ, ਲੇਕਿਨ ਖਾਲਿਸਤਾਨ ਦੀ ਸੁਰ ਜਿਹੜੀ ਹੈ ਉਹ ਸ਼ੁਰੂ ਤੋਂ ਅਖੀਰ ਤੱਕ ਹਾਵੀ ਸੀ। ਔਰ ਕੁਦਰਤੀ ਸਵਿਟਜ਼ਰਲੈਂਡ ਤੋਂ ਸਰ ਗੁਰਦੇਵ ਸਿੰਘ ਜਿਹੜੇ ਕਿ ਸਰੀ ਕੈਨੇਡਾ ਆਏ ਹੋਏ ਸਨ, ਅੱਜ ਵਾਪਸੀ 'ਤੇ ਉਹ ਸਿਰਫ TV 84 ਦੇ ਇਸ ਥਾਂ ਦੇ ਉੱਤੇ ਸਾਨੂੰ ਮਿਲਣ ਲਈ ਆਏ। ਜੀ। ਉਹਨਾਂ ਦੀ ਸ਼ਾਮ ਦੀ ਫਲਾਈਟ ਸੀ। ਸੋ ਉਹ ਦੱਸ ਰਹੇ ਸੀ ਕਿ ਵੀ ਉਹਨਾਂ ਨੇ ਇੰਨੀ ਵੱਡੀ ਗੈਦਰਿੰਗ ਔਰ ਜਿੰਨਾ ਉਤਸ਼ਾਹ ਖਾਲਿਸਤਾਨ ਲਈ ਸ਼ੁਰੂ ਤੋਂ ਅਖੀਰ ਤੱਕ ਹਰ ਬੱਚੇ 'ਚ, ਹਰ ਸਿੰਘਣੀ 'ਚ, ਹਰ ਸਿੰਘ 'ਚ, ਉਹਨਾਂ ਨੇ ਕਿਹਾ ਕਿ ਮੈਂ ਇਹ ਕਿਤੇ ਨਹੀਂ ਦੇਖਿਆ, ਹਾਲਾਂਕਿ ਉਹ ਕਾਫੀ ਲੰਬੇ ਵਕਤ ਤੋਂ ਯੂਰਪ ਦੇ ਵਿੱਚ ਐਕਟਿਵ ਨੇ। ਸੋ ਇਹ ਬਹੁਤ ਵੱਡੀ ਗੱਲ ਹੈ ਜੀ ਕਿ ਹੁਣ ਟੋਰਾਂਟੋ ਦੇ ਵਿੱਚ ਡਾਊਨਟਾਊਨ ਪੈਰੇਡਸ ਦੂਸਰੀਆਂ ਵੀ ਹੋਣੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿਲਸਿਲਾ ਕਈ ਥਾਵਾਂ 'ਤੇ ਈਵਨ ਮਈ ਦੇ ਮਹੀਨੇ 'ਚ ਵੀ ਕੰਟੀਨਿਊ ਰਹਿੰਦਾ। ਸੋ ਸਰੀ ਦੀ ਪੈਰੇਡ ਨੇ ਜਿੱਥੇ ਸੰਗਤ ਦੀ ਗਿਣਤੀ ਦੇ ਲਿਹਾਜ਼ ਨਾਲ ਰਿਕਾਰਡ ਤੋੜੇ, ਉੱਥੇ ਜਿਹੜੀ ਖਾਲਿਸਤਾਨ ਦੀ ਗੱਲ ਹੈ, ਔਰ ਮੈਨੂੰ ਦੱਸ ਰਹੇ ਸਨ ਚੜ੍ਹਦੀ ਕਲਾ ਬਿਊਰੋ ਦੇ ਜਿਹੜੇ ਉੱਥੋਂ ਹੈਂਡਲ ਕਰਦੇ ਨੇ ਰੈਜ਼ੀਡੈਂਟ ਐਡੀਟਰ, ਜੀ। ਕਿ ਜੇ ਪਾਣੀਆਂ ਦਾ ਇੱਕ ਫਲੋਟ ਲੱਗਾ ਹੋਇਆ ਕਿ ਪੰਜਾਬ ਦੇ ਪਾਣੀਆਂ ਦੀ ਕਿਵੇਂ ਲੁੱਟ ਹੋ ਰਹੀ ਹੈ, ਅਤੇ ਉਹਦੇ 'ਤੇ ਉਹਨਾਂ ਸਿੰਘਾਂ ਦੀਆਂ ਤਸਵੀਰਾਂ ਨੇ ਜਿਨ੍ਹਾਂ ਨੇ ਉਸ ਵੇਲੇ ਦੇ ਜਿਹੜੇ ਚੀਫ ਇੰਜੀਨੀਅਰ ਔਰ ਉਹਦਾ ਸਹਾਇਕ ਸੀ, ਉਹਨਾਂ ਨੂੰ ਸਜ਼ਾ ਦੇ ਕੇ ਅਤੇ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਰੋਕਿਆ ਸੀ। ਔਰ ਇਸੇ ਤਰ੍ਹਾਂ ਜੁਝਾਰੂ ਸਿੰਘਾਂ ਦੀ, ਸ਼ਹੀਦਾਂ ਦੀ ਕੁਰਬਾਨੀ ਦੇ ਫਲੋਟ। ਸੋ ਇਹ ਇਸ ਬੈਕਡ੍ਰੌਪ 'ਚ ਮੈਨੂੰ ਹੋਰ ਵੀ ਇੰਪੋਰਟੈਂਟ ਲੱਗਦਾ ਕਿਉਂਕਿ ਮੈਂ ਹਮੇਸ਼ਾ ਇਹ ਇਨਕੁਆਇਰ ਕਰਦਾ ਵੀ ਕਿਸ ਕਿਸਮ ਦੇ ਫਲੋਟ ਸੀ। ਜੀ। ਕਿ ਕੁਝ ਸਮਾਂ ਪਹਿਲਾਂ ਤੱਕ ਜਿਵੇਂ ਭਾਰਤ ਸਰਕਾਰ ਔਰ ਉਹਨਾਂ ਦੀਆਂ ਏਜੰਸੀਆਂ, ਉਹਨਾਂ ਦੇ ਇੱਥੇ ਹਾਈ ਕਮਿਸ਼ਨ ਔਰ ਐਂਬੈਸਡਰਸ ਨੇ ਇਸ ਕਿਸਮ ਦਾ ਮਾਹੌਲ ਬਣਾ ਦਿੱਤਾ ਸੀ। ਵੈਨਕੂਵਰ ਸਨ ਦੇ ਵਿੱਚ ਕਿਮ ਬੋਲਨ ਨਾਂ ਦੀ ਇੱਕ ਪੱਤਰਕਾਰ ਉਹਨਾਂ ਦੀ ਪੇਰੋਲ 'ਤੇ ਸੀ ਕਿ ਜੀ ਦੇਖੋ ਉੱਥੇ ਤਾਂ ਟੈਰਰਿਸਟ ਦੀਆਂ ਫੋਟੋਆਂ ਹੁੰਦੀਆਂ। ਔਰ ਇੱਕ ਅੱਧੇ ਵਾਰੀ ਐਸਾ ਵੀ ਹੋਇਆ ਕਿ ਜਿਹੜਾ ਬ੍ਰਿਟਿਸ਼ ਪ੍ਰੀਮੀਅਰ ਸੀ ਲੇਡੀ, ਉਹਨੇ ਆਪਣਾ ਪ੍ਰੋਗਰਾਮ ਕੈਂਸਲ ਕਰਤਾ ਸੀ ਆਉਣ ਦਾ। ਇੰਨਾ ਕੁ ਮੇਨ ਸਟਰੀਮ ਰਾਹੀਂ ਵੀ ਇਹਨਾਂ ਨੇ ਦਬਾਅ ਬਣਵਾਇਆ ਹੋਇਆ ਸੀ ਇੰਡੀਅਨਸ ਨੇ। ਪਰ ਹੁਣ ਸਿੱਖ ਪਾਵਰ ਜਿਹੜੀ ਹੈ ਉਹ ਪੂਰੇ ਤਾਕਤ ਦੇ ਵਿੱਚ ਹੈ। ਜਾਓ ਜਲਾਲ 'ਚ ਹੈ, ਓਟਵਾ, ਓਨਟਾਰੀਓ ਤੋਂ ਬਾਅਦ ਸਰੀ ਦੇ ਵਿੱਚ 3.5 ਲੱਖ ਸਿੱਖਾਂ ਨੇ ਕੌਮੀ ਉਸ ਨਿਸ਼ਾਨ ਸਾਹਿਬ ਦੀ ਅਗਵਾਈ ਥੱਲੇ ਪੰਥ ਖਾਲਸੇ ਦੀ ਆਜ਼ਾਦ ਹਸਤੀ ਲਈ, ਔਰ ਜਿਹੜਾ ਖਾਲਸਾ ਜਨਮ ਤੋਂ ਹੀ ਬਾਦਸ਼ਾਹ ਜਾਂ ਬਾਗੀ ਹੈ, ਉਸ ਦੇ ਉੱਤੇ ਸਟੈਂਪ ਲਾਈ। ਹੁਣ ਅਸੀਂ ਨਿਊਯਾਰਕ ਦੀ ਵੀ ਸਿੱਖ ਡੇ ਪੈਰੇਡ ਦੀ ਗੱਲ ਕਰਾਂਗੇ। 29ਵੀਂ ਸਿੱਖ ਡੇ ਪੈਰੇਡ ਸੀ ਔਰ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਬਹੁਤ ਸਾਰੀਆਂ ਥਾਵਾਂ 'ਤੇ ਤਾਂ ਨਗਰ ਕੀਰਤਨ ਸ਼ੁਰੂ ਹੋਏ ਨੇ। ਜਿਉਂ-ਜਿਉਂ ਗਿਣਤੀ ਵੱਧਦੀ ਗਈ ਔਰ ਇਹ ਹੋਇਆ ਕਿ ਵੀ ਸਾਡਾ ਨਗਰ ਕੀਰਤਨ ਹੋਣਾ ਚਾਹੀਦਾ। ਪਰ ਇਹ ਯੂਨੀਕ ਸਿੱਖ ਡੇ ਪੈਰੇਡ ਜੂਨ 84 'ਚ ਭਾਰਤੀ ਫੌਜੀ ਹਮਲੇ ਤੋਂ ਬਾਅਦ ਜਿਵੇਂ ਇੱਥੇ ਨੌਜਵਾਨਾਂ ਨੇ ਉਹਨਾਂ ਦਾ ਸਾਰਾ ਜਿਹੜਾ ਇੰਡੀਆ ਡੇ ਪੈਰੇਡ ਨੂੰ ਬਿਲਕੁਲ ਖਿਲਾਰ ਦਿੱਤਾ ਸੀ। ਔਰ ਉਸ ਤੋਂ ਬਾਅਦ ਉਹਨਾਂ ਨੂੰ 2-3 ਸਾਲ ਲੱਗੇ ਜਦੋਂ ਤੱਕ ਉਹਨਾਂ ਨੇ ਆਪਣੇ ਆਪ ਨੂੰ ਸੰਗਠਿਤ ਕਰਕੇ ਪਰਮਿਟਸ ਲੈ ਕੇ ਅਤੇ ਇਹ ਪੈਰੇਡ ਸ਼ੁਰੂ ਕੀਤੀ ਜਿਹੜੀ ਕਿ 29ਵੀਂ ਸਿੱਖ ਡੇ ਪੈਰੇਡ ਸੀ। ਔਰ ਮੈਂ ਲਗਾਤਾਰਤਾ ਨਾਲ ਲਗਭਗ 91-92 ਤੋਂ ਸ਼ਾਇਦ ਇੱਕ ਅੱਧੀ ਵਾਰੀ ਮਿਸ ਹੋਇਆ ਹੋਵੇਗਾ ਜਦੋਂ ਕਿ ਕੋਈ ਹੋਰ ਕਿਤੇ ਕਲੈਸ਼ ਕਿਸੇ ਡੇਟ ਨਾਲ ਹੋਇਆ ਹੋਵੇਗਾ। ਮੈਂ ਲਗਾਤਾਰ ਪਾਰਟਿਸਪੈਂਟ ਹੈ
ਔਰ ਮੈਂ ਇਹ ਮਹਿਸੂਸ ਕੀਤਾ ਹੈ ਕਿ ਵੀ ਜਿੰਨੀ ਸੰਗਤ ਇਸ ਵਾਰ ਇਸ ਪੈਰੇਡ ਦੇ ਵਿੱਚ ਸੀ, ਹਾਲਾਂਕਿ ਸਵੇਰ ਵੇਲੇ ਇੱਕਦਮ ਬੱਦਲ ਆਏ ਔਰ ਮੀਂਹ ਪੈਣ ਲੱਗ ਗਿਆ ਔਰ 10:30 11 ਵਜੇ ਤੱਕ ਜਦੋਂ ਅਸੀਂ ਵੀ ਘਰੋਂ ਨਿਕਲੇ ਛਤਰੀਆਂ ਕੋਲ ਸੀ ਜੀ ਤੇ ਲੱਗਦਾ ਸੀ ਕਿ ਭਾਈ ਜਿਹੜਾ ਹੈ ਇਸ ਵਾਰ ਨੰਬਰ ਘਟ ਜਾਏਗਾ। ਪਰ ਇਹ ਵੀ ਅਕਾਲ ਪੁਰਖ ਦੀ ਇੱਕ ਆਪਣੀ ਕਲਾ ਹੁੰਦੀ ਹੈ। ਇੱਕਦਮ ਮੌਸਮ 'ਚ ਵੀ ਇਵੇਂ ਹੀ ਤਬਦੀਲੀ ਆਈ ਕਿ ਮੀਂਹ ਦੀ ਥਾਂ 'ਤੇ ਇੱਕਦਮ ਸਾਫ਼ ਸੁਥਰਾ ਅਸਮਾਨ ਔਰ ਫਿਰ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਧਾ ਕੇ ਜਦੋਂ ਤੱਕ ਪਹਿਲਾ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਜਿਹੜਾ ਹੈ ਉਹ ਸਟੇਜ ਦੇ ਨੇੜੇ ਪਹੁੰਚਦਾ ਜਿੱਥੇ ਮੈਡੀਸਨ ਸਕੁਏਅਰ ਪਾਰਕ ਸਟੇਜ ਸੀ, ਜੀ ਦੂਸਰਾ ਅਜੇ ਪਿੱਛੇ ਹੀ ਸੀ ਔਰ ਸੰਗਤਾਂ ਚਾਰ ਚਫੇਰਿਓਂ ਉਹਨਾਂ ਦਾ ਇੱਕ ਪੂਰਾ ਜਿਹੜਾ ਉਹ ਉਮੜ ਕੇ ਜਿਹਨੂੰ ਆਉਣਾ ਕਹਿੰਦੇ ਨੇ ਔਰ ਚਾਰ ਉਤਸ਼ਾਹ ਦੇ ਨਾਲ। ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ, ਤੁਸੀਂ ਉਹ ਚਾਅ ਤੇ ਉਮਾ ਛੋਟੇ ਛੋਟੇ ਬੱਚੇ ਜਿਹੜੇ ਖਾਲਸਾਈ ਬਾਣੇ 'ਚ ਨੇ, ਨੀਲਾ ਪਹਿਰਾਵਾ ਹੈ, ਕੇਸਰੀ ਪਹਿਰਾਵਾ ਹੈ, ਗੱਤਕਾ ਖੇਡ ਰਹੇ ਨੇ, ਕਿਸ ਤਰੀਕੇ ਦੇ ਨਾਲ ਉਤਸ਼ਾਹ ਦੇ ਨਾਲ ਚਾਰ ਚਫੇਰੇ ਜਿਸ ਨੂੰ ਦੇਖੋ। ਔਰ ਮੈਂ ਅਕਸਰ ਇਹ ਕਹਿੰਦਾ ਕਿ ਨਿੱਜੀ ਜ਼ਿੰਦਗੀ ਹੋਏ, ਕੌਮਾਂ ਦੀ ਜ਼ਿੰਦਗੀ ਹੋਏ, ਜੀ ਉਸ ਦੇ ਵਿੱਚ ਜਿਹੜੀ ਕ੍ਰੀਏਸ਼ਨ ਹੁੰਦੀ ਹੈ ਉਹ ਤੁਹਾਡੀ ਐਂਥੂਸੀਆਜ਼ਮ ਨਾਲ ਹੁੰਦੀ ਹੈ, ਉਤਸ਼ਾਹ ਨਾਲ ਹੁੰਦੀ ਹੈ। ਜੀ ਔਰ ਬਹੁਤ ਵਾਰ ਸਾਡੇ ਕੁਛ ਵੀਰ ਭੈਣਾਂ ਨੇ ਜਿਹੜੇ ਕ੍ਰਿਟਿਸਾਈਜ਼ ਵੀ ਕਰਨਗੇ ਕਿ ਜੀ ਇੱਕ ਦਿਨ ਹੂ ਹਾ ਕਰਕੇ ਆ ਗਏ, ਲੰਗਰ ਕਿੰਨਾ ਵੇਸਟ ਹੁੰਦਾ, ਖਵਾਤਾ ਇੰਨੇ ਲੱਖ ਤਾਂ ਉਧਰ ਲਾ ਦਿਓ, ਇੱਧਰ ਲਾ ਦਿਓ। ਤਾਂ ਮੇਰਾ ਇਹ ਕਹਿਣਾ ਹੁੰਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਇੰਪਰੂਵ ਕਰਨ ਦੀ ਲੋੜ ਹੈ, ਅੱਛਾ ਲਿਟਰੇਚਰ ਵੀ ਪ੍ਰੋਡਿਊਸ ਹੋਏ, ਲੋਕਾਂ ਨੂੰ ਜਾਣਕਾਰੀ ਵੀ ਹੋਏ। ਜੀ ਪਰ ਮੈਂ ਕਿਹਾ ਵੀ ਇਹ ਜਿਹੜਾ ਉਤਸ਼ਾਹ ਦੇ ਨਾਲ ਨਗਰ ਕੀਰਤਨ ਤੁਰਦੇ ਨੇ, ਪੈਰੇਡਸ ਨੇ, ਇਹ ਜਿਹੜਾ ਜਲਵਾ ਹੈ, ਇਹ ਜਾਹੋ ਜਲਾਲ ਹੈ। ਜਿਵੇਂ ਕੱਲ ਹਮਸਫਰ ਪ੍ਰੋਗਰਾਮ 'ਚ ਮੇਰਾ ਟਾਕ ਸ਼ੋ ਹੁੰਦਾ 7:15 ਤੋਂ 8:15 ਐਤਵਾਰ, ਜੀ ਤੇ ਇੱਕ ਸਰੋਤੇ ਨੇ ਇਹ ਕਿਹਾ ਕਿ ਜੀ ਜਿਹੜੇ 2.5 ਲੱਖ ਸਰੀ 'ਚ ਆਏ ਉਹਨਾਂ 'ਚੋਂ ਕਿੰਨੇ ਕੁ ਗੁਰੂ ਨਾਲ ਜੁੜੇ ਹੋਏ ਸੀ, ਕਿੰਨੇ ਕੁ ਉਹਨਾਂ 'ਚੋਂ ਜਿਹੜੇ ਨੇ ਉਹ ਸ਼ਬਦ ਦੇ ਨਾਲ ਉਹਨਾਂ ਦੀ ਸਮਝ ਹੈ। ਮੈਂ ਕਿਹਾ ਜੀ ਚਲੋ ਇਹ ਬੜੀ ਗੁਰੂ ਦੀ ਬਲੈਸਿੰਗ ਹੁੰਦੀ ਹੈ ਜੇ ਗੁਰੂ ਕਿਸੇ ਨੂੰ ਜੋੜ ਲਏ ਆਪਣੇ ਨਾਲ। ਪਰ ਅੱਜ ਜਿਹਨੂੰ ਅਸੀਂ ਨਗਰ ਕੀਰਤਨ ਜਾਂ ਪੈਰੇਡ ਕਹਿੰਦੇ ਆ, ਸ਼ਬਦ ਹੀ ਜਲੂਸ 'ਚੋਂ ਆਇਆ। ਜੀ ਤੇ ਜਲੂਸ ਸ਼ਬਦ ਫਾਰਸ ਜਲੌ ਕਹਿੰਦੇ ਨੇ, ਤੁਹਾਡਾ ਔ ਪਾਵਰ, ਤੁਹਾਡੀ ਸਟਰੈਂਥ, ਜਿਹਦੇ 'ਚ ਕਿ ਤੁਹਾਡਾ ਜਲਵਾ ਹੈ। ਔਰ ਜਦੋਂ ਲੱਖਾਂ ਸਿੱਖ ਸੜਕਾਂ ਦੇ ਉੱਤੇ ਉਤਰਦੇ ਨੇ, ਉਹ ਸਰੀ ਹੋਏ, ਟੋਰਾਂਟੋ ਹੋਏ, ਯੂਬਾ ਸਿਟੀ ਹੋਏ, ਸਟਾਕਟਨ ਹੋਏ, ਨਿਊਯਾਰਕ ਹੋਏ, ਵਾਸ਼ਿੰਗਟਨ ਹੋਏ, ਤਾਂ ਫਿਰ ਸਿਆਸੀ ਲੋਕ ਵੀ, ਜੇ ਹੁਣ ਇਸ ਫਾਈਨਲ ਸਟੇਜ 'ਤੇ ਜੋ ਕਰੌਲੀ ਆਏ, ਟੈਕਸੀ ਕਮਿਸ਼ਨਰ ਔਰ ਕੁਛ ਹੋਰ ਲੋਕਲ, ਹਾਲਾਂਕਿ ਮੈਂ ਸਮਝਦਾ ਕਿ ਇੱਦਾਂ ਦੇ ਮੌਕੇ 'ਤੇ ਮੇਅਰ ਦੀ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ। ਔਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਿਹੜੇ ਨੇ ਗੁਰਦੇਵ ਸਿੰਘ ਕੰਗ, ਉਹਨਾਂ ਨੇ ਜਿਹੜੀ ਮੇਅਰ ਦੀ ਰਿਪਰੈਜ਼ੈਂਟੇਟਿਵ ਵੀ ਆਏ, ਉਹਨੂੰ ਚੈਲੰਜਿੰਗ ਟੋਨ 'ਚ ਹੀ ਕਿਹਾ ਕਿ ਵੀ ਜੇ ਮੇਅਰ ਨੇ ਇੱਦਾਂ ਦੇ ਮੌਕੇ ਨਹੀਂ ਆਉਣਾ ਤਾਂ ਕਿੱਥੇ ਆਉਣਾ। ਪਰ ਮੈਂ ਸਮਝਦਾ ਵੀ ਸ਼ਾਇਦ ਅਸੀਂ ਬਿਫੋਰ ਜੇ ਪ੍ਰੋਪਰ ਉਹਨਾਂ ਦੇ ਨਾਲ ਲੌਬੀ ਕਰੀਏ, ਪ੍ਰੋਪਰ ਢੰਗ ਦੇ ਨਾਲ, ਜਿਹੜਾ ਕਿਉਂਕਿ ਇੱਕ ਵਾਰ ਮੇਅਰ ਆਇਆ, ਬੇਸ਼ੱਕ ਬਰੀਫ ਹੀ ਉਹਨੇ ਦਿਖਾਇਆ ਸ਼ਾਇਦ ਪਿਛਲੇ ਸਾਲ। ਸੋ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਕਿਉਂਕਿ ਇਹ ਸਾਡੀ ਪਾਵਰ ਹੈ, ਸਾਡਾ ਔ ਹੈ। ਔਰ ਇਸ ਵਾਰ ਦੀ ਪਰੇਡ ਜਿਵੇਂ ਮੈਂ ਕਿਹਾ ਕਿ ਵੀ ਗਿਣਤੀ ਦੇ ਪੱਖੋਂ ਵੀ ਔਰ ਉਤਸ਼ਾਹ ਦੇ ਪੱਖੋਂ ਵੀ। ਔਰ ਇੱਕ ਜਿਹੜੇ ਇੰਟਰਵਿਊ ਨੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਇਸ ਵਾਰ ਕੀ ਫ਼ਰਕ ਹੈ ਜਾਂ ਇੰਨਾ ਕਿਉਂ ਗਿਣਤੀ ਹੈ, ਅਤੇ ਮੈਂ ਕਿਹਾ ਜੀ ਗੱਲ ਬੇਸ਼ੱਕ ਖਾਲਸਾ ਸਾਜਨਾ ਔਰ ਇਸ ਦੇ ਨਾਲ ਸਾਡਾ ਇੱਕ ਜੁੜਿਆ ਹੋਇਆ ਇਤਿਹਾਸ ਹੈ 3 ਸਦੀਆਂ ਦਾ। ਲੇਕਿਨ 2015 'ਚ ਜਿਹੜਾ ਸਿਲਸਿਲਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋ ਜਾਣਾ, ਫਿਰ ਉਹ ਬਰਗਾੜੀ ਹੋਏ, ਬਹਿਬਲ ਕਲਾਂ ਹੋਏ, ਪੰਜਾਬ ਭਰ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ। ਸੋ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਕੌਮ ਦੇ ਅੰਦਰ ਇੱਕ ਨਵੀਂ ਜ਼ਿੰਦਗੀ ਭਰੀ ਹੈ। ਔਰ ਇਹ ਉਸ ਦਾ ਹੀ ਨਤੀਜਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਦੇ ਲਈ ਜਿਵੇਂ ਪੰਥ ਅੱਜ ਦੁਨੀਆ ਭਰ ਦੇ ਵਿੱਚ ਇਹਨਾਂ ਮੌਕਿਆਂ ਦੇ ਉੱਤੇ ਜਿਹੜਾ ਇਕੱਠ ਦਿਖਾਇਆ। ਸੋ ਜਿਹੜੀ ਪੈਰੇਡ ਦੇ ਵਿੱਚ ਖਾਲਿਸਤਾਨੀ ਸੁਰ ਨਿਊਯਾਰਕ ਦੇ ਵਿੱਚ ਵੀ ਪੂਰੀ ਤਰ੍ਹਾਂ ਹਾਵੀ ਸੀ। ਔਰ ਖ਼ਾਸ ਤੌਰ 'ਤੇ ਜਿਸ ਅੰਦਾਜ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫਾਰ ਜਸਟਿਸ ਔਰ ਦੂਸਰੇ ਸ਼ਹੀਦਾਂ ਦੇ ਫਲੋਟ ਔਰ ਉਹਨਾਂ ਦੇ ਪਿੱਛੇ ਮਾਰਚ ਕਰ ਰਹੀਆਂ ਸੰਗਤਾਂ, ਇਹਨਾਂ ਦਾ ਇੱਕ ਆਪਣਾ ਰੰਗ ਹੁੰਦਾ ਹੈ। ਔਰ ਇਹ ਵੱਖਰੀ ਗੱਲ ਹੈ, TV 84 ਨੇ ਇਸ ਪੈਰੇਡ ਨੂੰ ਲਗਭਗ 4 ਘੰਟੇ ਲਾਈਵ ਕਵਰ ਕੀਤਾ। ਔਰ ਸਾਡੇ ਮੁੱਖ ਐਂਕਰ ਜਿਹੜੇ ਨੇ ਉਹ ਫੀਲਡ ਦੇ ਵਿੱਚ ਉਤਰੇ ਹੋਏ ਸੀ, ਸਟੂਡੀਓ 'ਚੋਂ ਜਿਹੜਾ ਪ੍ਰਮੁੱਖਤਾ ਦੇ ਨਾਲ ਉਸ ਹਰ ਚੀਜ਼ ਨੂੰ ਪ੍ਰੋਪਰ ਕੈਪਚਰ ਕੀਤਾ ਗਿਆ ਔਰ ਸਿੱਖ ਸੰਗਤਾਂ ਤੱਕ ਪਹੁੰਚਾਇਆ ਗਿਆ। ਔਰ ਇਹ ਇੱਕ ਬੜੀ ਯੂਨੀਕ ਗੱਲ ਹੈ ਕਿ ਜਦੋਂ ਅਸੀਂ ਦੂਸਰਿਆਂ ਚੈਨਲਸ ਨਾਲ, ਜਿਵੇਂ ਮੈਂ ਕਿਹਾ ਵੀ ਅਸੀਂ ਬੇਸ਼ੱਕ
ਖਾਮ ਖਾ ਦੇ ਖੰਡਨ ਮੰਡਨ 'ਚ ਨਹੀਂ ਪੈਣਾ ਚਾਹੁੰਦੇ। ਲੇਕਿਨ ਉਹਨਾਂ ਨੇ ਵੀ ਦਾਅਵਾ ਕੀਤਾ ਹੋਏਗਾ ਜਾਂ ਕੁਛ ਨੇ ਲਾਈਵ ਵੀ ਕੀਤਾ ਹੋਏਗਾ, ਲੇਕਿਨ ਤੁਸੀਂ ਦੇਖੋਗੇ ਕਿ ਜਦੋਂ ਹੀ ਖਾਲਿਸਤਾਨ ਜ਼ਿੰਦਾਬਾਦ ਦੀਆਂ ਗੁੰਜਾਰਾਂ ਪੈਂਦੀਆਂ ਨੇ ਉੱਥੇ ਸ਼ਬਦ ਕੀਰਤਨ ਬੈਕਡ੍ਰੌਪ ਸ਼ੁਰੂ ਹੋ ਜਾਂਦਾ ਜਾਂ ਕੋਈ ਇੰਟਰਵਿਊ ਸ਼ੁਰੂ ਹੋ ਜਾਂਦੇ ਨੇ। ਔਰ ਆਲਮੋਸਟ TV 84 ਤੋਂ ਬਿਨਾਂ ਕਿਸੇ ਨੇ ਵੀ ਸਟੇਜ ਦੀ ਕਾਰਵਾਈ ਕਵਰ ਨਹੀਂ ਕੀਤੀ, ਕਿਉਂਕਿ ਸਟੇਜ ਮੁੱਖ ਤੌਰ ਦੇ ਉੱਤੇ ਜਿਹੜੀ ਲਗਭਗ 1.5 ਘੰਟਾ ਚੱਲੀ ਉਸ ਤੋਂ ਖਾਲਿਸਤਾਨ ਦੀਆਂ ਸੁਰਾਂ ਹੀ ਜਿਹੜੀਆਂ ਨੇ ਉਹ ਨਿਕਲਦੀਆਂ ਨੇ। ਔਰ ਇਸ ਪੈਰੇਡ ਦੇ ਵਿੱਚ ਚਲੋ ਪ੍ਰਬੰਧਕਾਂ ਦਾ ਧੰਨਵਾਦ ਹੈ ਔਰ ਸਾਡੇ ਉਹਨਾਂ ਵੀਰਾਂ ਦਾ ਜਿਨ੍ਹਾਂ ਦੀ ਜਿਹੜੀ ਹੈ ਇੱਕ ਪ੍ਰਭਾਵ ਦੀ ਬਦੌਲਤ ਸਾਨੂੰ ਉਹਨਾਂ ਨੇ ਜਿਹੜਾ ਬੋਲਣ ਦਾ ਵੀ ਸੈਂਟਰਲ ਮੁੱਖ ਸਪੀਕਰ ਦੇ ਤੌਰ 'ਤੇ ਮੌਕਾ ਦਿੱਤਾ ਹੈ ਜੀ, ਔਰ ਜਿਹੜਾ ਗੈਸਟ ਆਫ ਆਨਰ ਵੀ ਬਣਾਇਆ। ਪਰ ਮੇਰੇ ਲਈ ਆਪਣਾ ਆਪ ਤਾਂ ਚਲੋ ਅਸੀਂ ਕਾਹਦੇ ਆਨਰ ਦੇ ਹੱਕਦਾਰ ਹੈ। 105 ਸਾਲਾ ਬਾਬਾ ਫੌਜਾ ਸਿੰਘ ਜਿਹੜੇ ਸਪੈਸ਼ਲੀ ਕਿਉਂਕਿ ਉਸ ਤੋਂ ਨੈਕਸਟ ਡੇ ਮੈਰਾਥਨ ਸੀ, ਸਿੱਖ ਮੈਰਾਥਨ, ਉਸ ਨੂੰ ਉਹਨਾਂ ਨੇ ਬਲੈਸ ਕੀਤਾ। ਸੋ ਉਹ ਇਹਦੇ 'ਚ ਸ਼ਮੂਲੀਅਤ ਸੀ ਉਹਨਾਂ ਦੀ ਗੈਸਟ ਆਫ ਆਨਰ ਦੇ ਤੌਰ 'ਤੇ। ਮੈਂ ਉਹਨਾਂ ਦੇ ਨਾਲ ਹੀ ਮਾਰਚ ਕਰ ਰਿਹਾ ਸੀ ਔਰ ਮੈਨੂੰ ਜਿਹੜੀ ਗੱਲ ਨੇ ਬੜਾ ਕੀਲਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਦੇ ਅਸੀਂ ਪਿੱਛੇ ਸੀ ਅਤੇ ਜ਼ਾਹਰ ਹੈ ਕਿ ਵੀ ਬਹੁਤ ਸਾਰੇ ਉਹਨਾਂ ਦੇ ਨਾਲ ਸੈਲਫੀ ਲੈਣ ਲਈ, ਫੋਟੋ ਲੈਣ ਲਈ ਹਰ ਪੜਾਅ ਦੇ ਉੱਤੇ ਜਿਹੜਾ ਉਹ ਈਵਨ ਫਲੋਟ ਵੀ ਜਿਹੜਾ ਬਹੁਤ ਸਲੋ ਹੋ ਰਿਹਾ ਸੀ ਅਤੇ ਕਈ ਵਾਰ ਪਿੱਛੋਂ ਫਿਰ ਸੰਗਤ ਦਾ ਧੱਕਾ ਵੀ ਪੈਂਦਾ ਸੀ। ਜਦੋਂ ਹਾਲਾਂ ਮੈਂ ਪ੍ਰੋਟੈਕਟ ਕਰਨ ਲਈ ਪਿੱਛੇ ਉਹਨਾਂ ਦੇ ਹੱਥ ਵੀ ਰੱਖਿਆ ਸੀ, ਕੁਛ ਹੋਰ ਵੀ ਸੀ ਪਿੱਛੇ, ਤਾਂ ਇੱਕ ਜਿਹੜੇ ਉਹਨਾਂ ਦੇ ਆਲਮੋਸਟ ਬਾਡੀਗਾਰਡ ਦੀ ਤਰ੍ਹਾਂ ਹੀ ਉਹਨਾਂ ਦੇ ਨਾਲ ਕਰ ਰਹੇ ਸੀ। ਉਹਨਾਂ ਨੇ ਆ ਕੇ ਕਿਹਾ ਕਿ ਬਾਬਾ ਜੀ ਤੁਸੀਂ ਜ਼ਰਾ ਹੋਰ ਅੱਗੇ ਹੋ ਜਾਓ, ਇਹ ਧੱਕੇ ਪੈਂਦੇ ਨੇ ਪਿੱਛੋਂ। ਅਤੇ ਉਹਨਾਂ ਨੇ ਉਹਦੇ ਵੱਲ ਦੇਖ ਕੇ ਕਿਹਾ, ਕਹਿੰਦੇ ਭਰਾਵਾ ਸਾਰੀ ਉਮਰ ਅਸੀਂ ਧੱਕੇ ਹੀ ਖਾਧੇ ਨੇ ਅਤੇ ਸਾਡੀ ਖੁਸ਼ਕਿਸਮਤੀ ਹੈ ਵੀ ਅੱਜ ਗੁਰੂ ਕੇ ਸਿੱਖਾਂ ਦੀ ਗੁਰੂ ਕੀ ਸੰਗਤ ਦੇ ਵਿੱਚ ਧੱਕੇ ਪੈਣ, ਇਸ ਤੋਂ ਵੱਧ ਕੇ ਕੀ ਖੁਸ਼ਕਿਸਮਤੀ ਹੋ ਸਕਦੀ। ਮੇਰੀਆਂ ਅੱਖਾਂ 'ਚ ਅੱਥਰੂ ਸੀ। ਮੈਂ ਕਿਹਾ ਵੀ ਇਹ ਜਿਹੜਾ ਇਸ ਲੈਵਲ ਦਾ ਫੇਥ ਹੈ ਔਰ ਜਿਹੜੀ ਇਸ ਲੈਵਲ ਦੀ ਥਿੰਕਿੰਗ ਹੈ ਸੰਗਤ ਲਈ, ਔਰ ਉਹ 105 ਸਾਲ ਦੀ ਉਮਰ 'ਚ ਵੀ ਕੋਈ ਅਕੇਵਾਂ ਥਕੇਵਾਂ ਨਹੀਂ। ਹਾਲਾਂ ਛੋਟੇ ਛੋਟੇ ਬੱਚੇ ਆ ਕੇ ਜਾਂ ਬੀਬੀਆਂ ਦੂਜੇ, ਤਾਂ ਉਹਨਾਂ ਨੇ ਹਰ ਇੱਕ ਨੂੰ ਬੱਚੇ ਦੇ ਸਿਰ 'ਤੇ ਪਿਆਰ ਰੱਖਣਾ, ਹਰ ਇੱਕ ਨੂੰ ਪੁੱਛਣਾ ਠੀਕ ਹੈ। ਜਦੋਂ ਤੱਕ ਤਸੱਲੀ ਨਾਲ ਫੋਟੋ ਲੱਥ ਨਹੀਂ ਸੀ ਜਾਂਦੀ ਉਹ ਵੀ ਨਹੀਂ ਸੀ ਤੁਰਦੇ ਕਿ ਭਾਈ ਇਹਨਾਂ ਦਾ ਦਿਲ ਨਾ ਟੁੱਟੇ, ਔਰ ਜੇ ਕਿਸੇ ਨੇ ਕਾਹਲੀ ਕਰਨੀ ਵੀ ਚਾਹੀ ਤਾਂ ਉਹਨੂੰ ਦਬਕ ਦਿੰਦੇ ਸੀ। ਸੋ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਔਰ ਮੈਂ ਕਈ ਵਾਰ ਦੇਖਦਾ ਕਿ ਇਹ ਗੱਲ ਸਿਰਫ ਉਹਨਾਂ ਦੀ 105 ਸਾਲ ਦਾ ਹੈਲਥੀ ਹੋਣਾ ਨਹੀਂ ਜਾਂ ਮੈਰਾਥਨ ਦੌੜਨ ਤੱਕ ਹੀ ਨਹੀਂ ਹੈ। ਜਿੰਨਾ ਵੀ ਹੁਣ ਕਿਹੜੇ ਇੱਕ ਬੜਾ ਸ਼ੂ ਹੈ ਐਡੀਡਾਸ ਸ਼ੂਜ਼ ਦੀ, ਹਾਂ ਹੁਣ ਉਹਨਾਂ ਦੇ ਉਹ ਪੋਸਟਰ ਬॉय ਨੇ, ਸ਼ਾਇਦ ਟਾਈਮ ਸਕੁਏਅਰ 'ਚ ਵੀ ਲੱਗਿਆ ਦੁਨੀਆ ਭਰ। ਔਰ ਜਿਹੜੀ ਵੀ ਉਹਨਾਂ ਨੂੰ ਕਿਤਿਓਂ ਵੀ, ਕਿਉਂਕਿ ਇਹਦੀ ਰਾਇਲਟੀ ਲੱਖਾਂ ਡਾਲਰਾਂ 'ਚ ਹੁੰਦੀ ਹੈ ਜਦੋਂ ਵੀ ਇਸ ਕਿਸਮ ਦਾ ਹੁੰਦਾ, ਉਹ ਇੱਕ ਪੈਸਾ ਵੀ ਕੋਲ ਨਹੀਂ ਰੱਖਦੇ ਹੈ। ਉਹ ਕੋਈ ਕੈਂਸਰ ਇੰਸਟੀਚਿਊਟ ਨੂੰ ਦਿੱਤਾ ਹੁੰਦਾ ਹੈ, ਕੋਈ ਕਿਸੇ ਨੂੰ ਦਿੱਤਾ, ਉਹ ਕਹਿੰਦੇ ਨੇ ਮੈਨੂੰ ਜਿੰਨੀ ਪੈਨਸ਼ਨ ਮਿਲਦੀ ਹੈ ਇੰਨਾ ਹੀ ਬਹੁਤ ਹੈ, ਮੇਰਾ ਗੁਜ਼ਾਰਾ ਬਹੁਤ ਵਧੀਆ ਹੁੰਦਾ। ਔਰ ਪੂਰੀ ਦਸਤਾਰ ਦੇ ਨਾਲ, ਖੰਡੇ ਦੇ ਨਾਲ, ਔਰ ਈਵਨ ਖਾਲਿਸਤਾਨ ਦੇ ਜਿਹੜਾ ਤੋਂ ਉਹਨਾਂ ਨੇ ਸਟੇਜ ਤੋਂ ਐਡਰੈਸ ਕੀਤਾ, ਭਾਵੇਂ 3-4 ਮਿੰਟ ਹੀ ਕੀਤਾ, ਗੱਲਾਂ ਉਹਨਾਂ ਨੇ ਉਹੀ ਮਤਲਬ ਉਹਨਾਂ ਕਿਹਾ ਭਾਈ ਆਪਣਾ ਚਾਹੀਦਾ ਰਾਜ, ਪਰ ਇਕੱਠੇ ਹੋਈਏ। ਜੇ ਕਿਸੇ ਨੇ ਗਲਤੀ ਵੀ ਕੀਤੀ ਉਹਨੂੰ ਮਾफ़ ਕਰ ਦਿਓ ਹੁਣ, ਅਤੇ ਮਾफ़ ਕਰਕੇ ਇਕੱਠੇ ਹੋ ਕੇ ਅਸੀਂ ਆਪਣੇ ਇਸ ਦੇ ਲਈ ਕੋਸ਼ਿਸ਼ ਕਰੀਏ, ਮਹਾਰਾਜ ਦੇਗਾ। ਸੋ ਇਹ ਜਿਹੜਾ ਫੇਥ ਹੈ, ਔਰ ਅਸੀਂ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦੇ ਨਾਲ ਕੱਲ੍ਹ ਸ਼ਾਮ ਨੂੰ ਇੰਟਰਵਿਊ ਦੀ ਔਰ ਜੋ ਵੀ ਹੋਇਆ ਅਸੀਂ ਜਿਹੜਾ ਉਹ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ। ਸੋ ਇਹ ਉਹ ਇੱਕ ਵੱਡੀ ਅਟਰੈਕਸ਼ਨ ਸਨ ਉਸ ਪੈਰੇਡ ਦੀ। ਔਰ ਫਿਰ ਅਸੀਂ ਜਿਹੜਾ ਜੇ ਆਪਣੀ ਗੱਲ ਕਰਨੀ ਹੋਏ ਤਾਂ ਫਿਰ ਸਾਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ। ਪ੍ਰਬੰਧਕਾਂ ਦਾ ਜਿਹੜਾ ਸੀ ਉਹ ਸਾਰੇ 'ਚ ਉਹਨਾਂ ਨੇ ਪ੍ਰਾਈਮ ਟਾਈਮ ਦੇ ਉੱਤੇ, ਔਰ ਚੰਗੀ ਗੱਲ ਸੀ ਕਿ ਜਦੋਂ ਮੈਂ ਐਡਰੈਸ ਕਰ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦੂਸਰਾ ਫਲੋਟ ਜਿਹੜੇ ਖਾਲਿਸਤਾਨ ਦੇ 5 ਝੰਡੇ ਔਰ ਉਹਨਾਂ ਦੇ ਨਾਲ ਵੱਡੀ ਗਿਣਤੀ 'ਚ ਸਿੱਖ ਨੌਜਵਾਨ ਮਾਰਚ ਕਰ ਰਹੇ ਸੀ, ਉਹ ਵੀ ਪੰਡਾਲ ਦੇ ਵਿੱਚ ਦਾਖਲ ਹੋਏ। ਔਰ ਨਤੀਜੇ ਦੇ ਤੌਰ 'ਤੇ ਫਿਰ ਜੋਸ਼ੋ ਖਰੋਸ਼ ਵਾਲਾ ਮਾਹੌਲ ਬਣ ਗਿਆ। ਔਰ ਸਪਸ਼ਟਤਾ ਦੇ ਨਾਲ ਜਿਵੇਂ ਅਸੀਂ ਇਸ ਸਿਚੁਏਸ਼ਨ ਨੂੰ ਇਹ ਗੱਲ ਬੜੀ ਕਲੈਰਿਟੀ ਦੇ ਨਾਲ ਕਹੀ, ਕਿਉਂਕਿ ਮੈਨੂੰ ਇਹ ਵੀ ਨਜ਼ਰ ਆ ਰਹੇ ਹੁੰਦੇ ਨੇ, ਟੌਂਟ ਪਟੌਂਟ ਵੀ ਮੈਨੂੰ ਦਿਸ ਰਹੇ ਹੁੰਦੇ ਨੇ ਖੱਬੇ ਸੱਜੇ, ਅਤੇ ਮੈਨੂੰ ਇਹ ਵੀ ਹੁੰਦਾ ਹੈ ਕਿ ਵੀ ਇਹ ਹੁਣ ਬਜਾਏ ਕਹਿਣਗੇ ਜੀ ਖਾਲਿਸਤਾਨੀ ਮੁੱਠੀ ਭਰ ਤੇ ਇੱਧਰ ਉੱਧਰ, ਮੈਂ ਕਿਹਾ ਜੀ ਜਰਾ ਦੱਸ ਹੀ ਦਿਓ ਸਾਰਿਆਂ ਨੂੰ, ਟੌਂਟ ਪਟੌਂਟਾਂ ਨੂੰ ਵੀ, ਦੂਜਿਆਂ ਨੂੰ ਵੀ ਲੋਕ ਕੀ ਚਾਹੁੰਦੇ ਨੇ। ਔਰ ਜਿਉਂ ਹੀ ਨਾਰੇ ਗੂੰਜੇ ਖਾਲਿਸਤਾਨ ਦੇ ਕਨਕਲੂਜਨ ਦੇ ਵਿੱਚ ਅਕਾਲ ਤਖਤ ਨੂੰ ਆਧਾਰ ਬਣਾ, ਕਿਉਂਕਿ ਇਹ ਜਿਹੜਾ ਮਹੀਨਾ ਸਾਡੇ ਲਈ ਹੋਰ ਵੀ ਅਹਿਮੀਅਤ ਰੱਖਦਾ। ਇਹ ਖਾਲਿਸਤਾਨ ਐਲਾਨ ਦਿਵਸ ਦੀ 30ਵੀਂ ਵਰ੍ਹੇਗੰਢ ਵੀ ਹੈ। 29 ਅਪ੍ਰੈਲ 1986 ਨੂੰ
26 ਜਨਵਰੀ 1986 ਦੀ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਹੇਠ ਖਾਲਿਸਤਾਨ ਦਾ ਐਲਾਨ ਕੀਤਾ ਸੀ। ਔਰ ਅਸੀਂ ਇਹ ਵੀ ਦੱਸ ਦਈਏ ਕਿ 29 ਅਪ੍ਰੈਲ ਫਰਾਈਡੇ ਦਾ ਦਿਨ ਹੈ ਔਰ ਇਸ ਵਾਰ ਖਾਲਿਸਤਾਨ ਡੈਕਲੇਰੇਸ਼ਨ ਡੇ ਦਾ ਪ੍ਰੋਗਰਾਮ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਸ਼ਾਮ 7 ਤੋਂ 9:30 ਹੋਏਗਾ। ਸੋ ਅਸੀਂ TV 84 ਵੱਲੋਂ ਇਹ ਪ੍ਰੋਗਰਾਮ ਲਾਈਵ ਕਵਰ ਕਰਾਂਗੇ। ਸੋ ਫਰਾਈਡੇ ਦਾ ਸੱਚੋ ਸਾਚੋ ਖਾਲਿਸਤਾਨ ਡੇ ਦੇ ਉੱਥੋਂ ਦੇ ਪ੍ਰੋਗਰਾਮ ਦੇ ਨਾਲ ਦੇਖਣਗੇ ਜਿੱਥੇ ਪੰਜ ਪਿਆਰੇ ਨਿਸ਼ਾਨ ਸਾਹਿਬ ਨੂੰ ਸੈਲਿਊਟ ਕਰਦੇ ਨੇ ਔਰ ਸਾਨੂੰ ਉਹਨਾਂ ਨੇ ਐਜ਼ ਏ ਗੈਸਟ ਸਪੀਕਰ ਇਨਵਾਈਟ ਕੀਤਾ ਜੀ। ਔਰ ਇਹੀ 29 ਅਪ੍ਰੈਲ ਦਾ ਦਿਨ ਜਿਹੜਾ ਫਰਾਈਡੇ ਦਾ ਹੈ ਗਲੈਨ ਰੌਕ ਨਿਊ ਜਰਸੀ 'ਚ ਜਿਹੜਾ ਸਿੱਖ ਯੂਥ ਆਫ ਅਮਰੀਕਾ ਔਰ ਦੂਸਰੀਆਂ ਆਰਗੇਨਾਈਜੇਸ਼ਨਸ ਮੈਨੇਜਮੈਂਟ ਵੱਲੋਂ ਵੀ ਖਾਲਿਸਤਾਨ ਡੇ ਦੇ ਤੌਰ 'ਤੇ ਸੈਲੀਬ੍ਰੇਟ ਕੀਤਾ ਜਾ ਰਿਹਾ। ਸੋ ਕੁੱਲ ਮਿਲਾ ਕੇ ਅਸੀਂ ਇਸ 30ਵੀਂ ਵਰ੍ਹੇਗੰਢ ਦੀ ਸਪਿਰਿਟ ਨੂੰ ਵੀ ਇਨਵੋਕ ਕੀਤਾ ਔਰ ਜਦੋਂ ਕਾਲ ਦਿੱਤੀ ਗਈ ਤੇ ਫਿਰ ਹੁਣੇ ਪਤਾ ਨਹੀਂ ਟੌਂਟ ਪਟੌਂਟਾਂ ਦਾ ਕੀ ਹੁੰਦਾ ਇੱਦਾਂ ਦੇ ਵੇਲੇ ਜਿਹੜੇ ਜਿਨ੍ਹਾਂ ਦੇ ਕੰਨਾਂ ਜਦੋਂ ਖਾਲਿਸਤਾਨ ਪੈਂਦਾ ਹੈ ਉਹਨਾਂ ਵਿਚਾਰਿਆਂ ਦਾ ਕੀ ਹਾਲ ਹੁੰਦਾ ਹੈ। ਪਰ ਕੱਲ੍ਹ ਕਾਲਾਂ 3-4 ਜ਼ਰੂਰ ਆਈਆਂ ਵੈਲ ਵਿਸ਼ਰਸ ਦੀਆਂ। ਉਹ ਕਹਿੰਦੇ ਜੇ ਬੁੱਲਾਂ 'ਤੇ ਸਿੱਕਰੀ ਨਾਲ ਦੀ ਨਾਲ ਜੰਮ ਜਾਂਦੀ ਹੈ। ਕਈਆਂ ਦੇ ਕਹਿੰਦਾ ਸੰਗ ਸੁੱਕੇ ਮੂੰਹ ਕਹਿੰਦੇ ਦੇਖਣ ਵਾਲੇ। ਹੁਣ ਹਰ ਇੱਕ ਨੂੰ ਪਤਾ ਹੁੰਦਾ ਟੌਂਟ ਪਟੌਂਟ ਕੌਣ ਹੈ, ਕੋਈ ਦੱਸਣ ਦੀ ਤਾਂ ਲੋੜ ਹੁੰਦੀ ਨਹੀਂ ਪਰ ਬਹੁਤਿਆਂ ਦੀ ਮਜਬੂਰੀ ਬਣ ਜਾਂਦਾ ਹੈ ਕਿ ਇੱਦਾਂ ਦੇ ਮਾਹੌਲ ਜਦੋਂ ਸਾਹਮਣੇ ਹਜ਼ਾਰਾਂ ਸਿੱਖ ਖੜੇ ਨੇ ਖਾਲਿਸਤਾਨ ਦੇ ਬੈਨਰ ਔਰ ਆਵਾਜ਼ ਚਾਰ ਚੁਫੇਰੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਖਾਲਸਾ ਸਾਜਨਾ ਦਿਵਸ ਇਸ ਵਾਰ ਹੋਰ ਵੀ ਇੱਕ ਭਰਵੀਂ ਸਪਿਰਿਟ ਛੱਡ ਦੇ ਕੇ ਗਿਆ ਔਰ ਇਹਦੇ 'ਚ ਇੱਕ ਤਾਜ਼ਾ ਵਿਕਟਰੀ ਵੀ ਸੀ। ਔਰ ਸਿਕਸ ਫਾਰ ਜਸਟਿਸ ਨੂੰ ਮੈਂ ਫਿਰ ਮੁਬਾਰਕਬਾਦ ਦਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਵਿਚਾਰਾ ਕਪਤਾਨ ਜਿਸ ਨੂੰ ਹੁਣ ਇਹ ਨਹੀਂ ਪਤਾ ਲੱਗਦਾ ਵੀ ਹਨੇਰਾ ਕਿਹੜਾ ਹੈ ਤੇ ਚਾਨਣ ਕਿਹੜਾ ਹੈ। ਐਸਾ ਬੌਂਦਲਿਆ ਸੀ। ਹਾਲਾਂਕਿ ਪਿਛਲੇ ਕੁਛ ਦਿਨ ਪਹਿਲਾਂ ਇਸ ਦੇ ਉੱਤੇ ਕੀਤਾ ਸੀ ਸੈਗਮੈਂਟ ਕਿ ਭਾਈ ਕਿਵੇਂ ਈਗੋ ਬੈਲੂਨ ਉਹਦਾ ਪੰਚਰ ਹੋਇਆ। ਪਰ ਉਦੋਂ ਤਾਂ ਜੇ ਇੰਨਾ ਹੀ ਸੀ ਕਿ ਵੀ ਰੈਲੀਆਂ ਹੀ ਕੈਂਸਲ ਕੀਤੀਆਂ ਸੀ ਵੈਨਕੂਵਰ ਔਰ ਟੋਰਾਂਟੋ ਤੋਂ। ਪਰ ਸਿਕਸ ਫਾਰ ਜਸਟਿਸ ਵਾਲੇ ਵੀ ਜਿਹਨੂੰ ਚੰਬੜਦੇ ਆ ਚੰਗੀ ਤਰ੍ਹਾਂ ਚੰਬੜਦੇ। ਉਹਨਾਂ ਨੇ ਓਨਟਾਰੀਓ ਦੀ ਕੋਰਟ 'ਚ ਕਰਤਾ ਹੈ ਕਿ ਭਾਈ ਇਹ ਜਦੋਂ 2002 ਤੋਂ 2007 ਤੱਕ ਜਿਹੜਾ ਚੀਫ ਮਿਨਿਸਟਰ ਸੀ ਉਦੋਂ ਕਿਵੇਂ ਟੌਰਚਰ ਹੋਇਆ ਔਰ ਕਿਵੇਂ ਪੁਲਿਸ ਵਾਲਿਆਂ ਨੂੰ ਪ੍ਰਮੋਸ਼ਨਸ ਦਿੱਤੀਆਂ ਗਈਆਂ। ਉਹਨਾਂ ਨੇ ਕੇਸ ਮੋਸ਼ਨ ਫਾਈਲ ਕਰ ਦਿੱਤਾ, ਜੱਜ ਨੇ ਐਕਸੈਪਟ ਕਰ ਲਿਆ। ਹੁਣ ਜ਼ਾਹਰ ਹੈ ਜੇ ਕੈਪਟਨ ਅਮਰਿੰਦਰ ਜਾਂਦਾ ਤਾਂ ਉਹਨੂੰ ਜਿਹੜਾ ਪੇਸ਼ੀ ਜਾਂ ਕਈ ਵਾਰੀ ਉਹਨਾਂ ਨੂੰ ਜਿਹੜਾ ਉਸ ਦੇ ਲਈ ਜਵਾਬਦੇਹ ਹੋਣਾ ਸੀ। ਤੋਂ ਪਹਿਲਾਂ ਤਾਂ ਉਹਨੇ ਫਲਾਈਟ ਲੇਟ ਕੀਤੀ ਕਿ ਵੀ ਚਲੋ ਕੇਸ ਡਿਸਮਿਸ ਹੋ ਜਾਏਗਾ। ਪਰ ਫਿਰ ਉਹਨੂੰ ਲੱਗਾ ਉਹਨਾਂ ਦੇ ਵਕੀਲਾਂ ਨੇ ਕਿਹਾ ਹੋਣਾ ਜੀ ਅਜੇ ਤਾਂ 2-3 ਹਫ਼ਤੇ ਹੋਰ ਲੱਗਣੇ ਨੇ ਤੇ ਹੁਣ ਉਹਨੇ ਅੱਕ ਕੇ ਜਿਹੜਾ ਉਹ ਕੈਂਸਲ ਹੀ ਕਰ ਦਿੱਤਾ ਕੈਨੇਡਾ ਦਾ ਟ੍ਰਿਪ। ਪਰ ਬੌਂਦਲਿਆ ਕਹਿੰਦਾ ਕਿ ਸਿਕਸ ਫਾਰ ਜਸਟਿਸ ਦਾ ਜਿਹੜਾ ਹੈ ਇਹ ISI ਤੇ ਆਮ ਆਦਮੀ ਪਾਰਟੀ ਬੰਦਾ ਜਦੋਂ ਕਈ ਵਾਰੀ ਝੂਠ ਵੀ ਬੋਲਦਾ ਹੈ ਜਾਂ ਬੌਂਦਲਦਾ ਹੈ, ਝੂਠ ਤਾਂ ਨਹੀਂ ਹੈ ਉਹ ਇਹ ਬੌਂਦਲੇਪਨ 'ਚੋਂ ਹੈ। ਅਦਰਵਾਈਜ਼ ਤਾਂ ਸਿਆਸਤਦਾਨ ਝੂਠ ਬੋਲਦਾ ਹੀ ਨੇ। ਪਰ ਇਹ ਇਵੇਂ ਉਹਦਾ ਬੈਲੈਂਸ ਹਿੱਲਿਆ ਵਕਤੋਂ ਖੂੰਜੀ ਡੂਮਣੀ ਗਾਵੇ ਆਲ ਪਤਾਲ। ਉਹਨੂੰ ਵਿਚਾਰਿਆਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਵਿੱਚ ਹੀ ISI ਵਿੱਚ ਹੀ ਆਮ ਆਦਮੀ ਪਾਰਟੀ। ਉਸ ਤੋਂ ਪਹਿਲਾਂ ਉਹਨੇ ਲੈਟਰ ਲਿਖਿਆ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਵਿੱਚ ਕੈਸੀ ਡੈਮੋਕ੍ਰੇਸੀ ਹੈ, ਰੈਲੀਆਂ ਕੈਂਸਲ ਕਰਤੀਆਂ। ਔਰ ਤੁਸੀਂ ਦੇਖੋ ਵੀ ਕਿਵੇਂ ਇਹ ਸਾਰੇ ਮੱਝਾਂ ਦੀਆਂ ਭੈਣਾਂ ਮੱਝਾਂ ਜਿਉਂ ਹੀ ਅਮਰਿੰਦਰ ਨੂੰ ਇੱਥੇ ਬਲੌਕ ਕੀਤਾ ਇਹਦੀ ਹਮਾਇਤ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਆ ਗਿਆ ਕਿ ਨਹੀਂ ਜੀ ਨਹੀਂ ਇਹ ਡੈਮੋਕ੍ਰੇਸੀਜ਼ ਨੇ, ਇਹ ਰੈਲੀ ਕਰਨ ਦਾ ਤਾਂ ਹੱਕ ਹੋਣਾ ਚਾਹੀਦਾ। ਮੈਂ ਕਿਹਾ ਜਦੋਂ ਮਜੀਠੀਆ ਕਾਬੂ ਆਇਆ ਸੀ ਔਰ ਉਹਦੀ CBI ਇਨਕੁਆਇਰੀ ਦੀ ਮੰਗ ਹੋਈ ਤੇ ਉਹਦਾ ਮਜੀਠੀਆ ਦੇ ਹੱਕ 'ਚ ਅਮਰਿੰਦਰ ਆ ਗਿਆ ਸੀ। ਸੋ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਇਹ ਸਾਰੇ ਹੀ ਰਲੇ ਹੁੰਦੇ ਨੇ ਇੱਕ ਦੂਜੇ ਦੇ ਨਾਲ, ਆਮ ਲੋਕ ਇਹਨਾਂ ਦੇ ਨਾਵਾਂ ਦੇ ਪਿੱਛੇ ਦੂਜਿਆਂ ਦੇ ਪਿੱਛੇ ਜਿਹੜਾ ਉਹ ਕੁਛ ਦਾ ਕੁਛ ਬਣਾ ਰਹੇ ਹੁੰਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਕੈਪਟਨ ਅਮਰਿੰਦਰ ਸਿੰਘ ਦੀ ਕੈਨੇਡਾ ਫੇਰੀ ਹੁਣ ਫਿਰ ਇਹ ਹੋਇਆ ਵੀ ਉਹਨੇ ਕੈਂਸਲ ਕਰਤੇ। ਉਹਨੇ ਕਿਹਾ ਜੀ ਜਦੋਂ ਮੇਰਾ ਕੋਰਟ ਕੇਸ ਸੈਟਲ ਹੋ ਜਾਏਗਾ ਮੈਂ ਫਿਰ ਉਸ ਤੋਂ ਬਾਅਦ ਦੇਖਾਂਗਾ, ਫਿਰ ਮੈਂ ਆਵਾਂਗਾ। ਚਲੋ ਕੈਨੇਡਾ ਤੇ ਗਿਆ ਪਰ ਨਾਲ ਜਦੋਂ ਕੈਨੇਡਾ ਨਿਕਲ ਗਿਆ ਅਮਰੀਕਾ 'ਚ ਭਾਵੇਂ ਅਜੇ ਇੱਥੇ ਤੁਰਿਆ ਫਿਰਦਾ ਇੱਥੇ ਕਿਤੇ ਹੋਣਾ ਆਉਣ ਵਾਲੇ ਦਿਨਾਂ 'ਚ ਵੀ, ਪਰ ਉਹਨੂੰ ਇਹਨੂੰ ਕਹਿੰਦੇ ਨੇ ਫੂਕ ਨਿਕਲ ਜਾਣਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਗੱਲ ਜਿਹੜੀ ਹੈ ਵਿਕਟਰੀ ਦੀ, ਕਿਉਂਕਿ ਸ਼ਿਕਾਗੋ 'ਚ ਇੱਕ ਦਿਨ ਪਹਿਲਾਂ ਹੀ ਫਰਾਈਡੇ ਪ੍ਰੋਟੈਸਟ ਸੀ ਕਨਵੈਨਸ਼ਨ ਸੈਂਟਰ ਦੇ ਬਾਹਰ ਔਰ ਉਹਦੇ ਇੱਥੇ ਆਉਣ ਦੇ ਮੌਕੇ ਉਹੀ ਜਿਹੜੇ ਨੇ ਸਿਕਸ ਫਾਰ ਜਸਟਿਸ ਨੇ ਆਪਣਾ ਫਲੋਟ ਵੀ ਸੀ ਉਹਨਾਂ ਦਾ ਜਿਹੜਾ ਜਿਹਦੇ ਥੱਲੇ ਉਹ ਮਾਰਚ ਕਰ ਰਹੇ ਸੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹਨੂੰ ਮੈਂ ਹਮੇਸ਼ਾ ਕਹਿੰਦਾ ਵੀ ਇਹ ਡਾਇਸਪੋਰਾ ਸਿੱਖਾਂ ਦਾ ਮਸਲ ਪਾਵਰ ਉਹ ਪਰਮਜੀਤ ਸਿੰਘ ਪੰਮੇ ਦਾ ਹੋਏ, ਉਹ ISYF ਦਾ ਹੋਏ,
ਹੁਣ ਕੈਪਟਨ ਅਮਰਿੰਦਰ ਜਿਹੜਾ ਉੱਥੋਂ ਬੜਾ ਲਾਮ ਲਸ਼ਕਰ ਦੇ ਨਾਲ ਬੜਾ ਹੰਕਾਰਿਆ ਹੋਇਆ ਆਇਆ ਸੀ, ਸੋ ਜਿਹਨੂੰ ਕਹਿੰਦੇ ਨੇ ਕਿ ਵੀ ਹੀ ਹੈਜ਼ ਬਿਨ ਪੁੱਟ ਇਨ ਹਿਸ ਪਲੇਸ। ਸੋ ਇਹ ਕਹਾਣੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਪਿਰਿਟ ਨੂੰ, ਜਿਹੜੀ ਵਿਕਟਰੀ ਦੀ ਸਪਿਰਿਟ ਹੈ, ਜਿੱਤ ਦੀ ਸਪਿਰਿਟ ਹੈ, ਸੈਲੀਬ੍ਰੇਸ਼ਨ ਦੀ ਸਪਿਰਿਟ ਹੈ, ਜੀ ਹੁਣ ਖਾਲਿਸਤਾਨ ਡੇ ਤੱਕ ਪਹੁੰਚਦੇ ਆ ਇਸ ਨੂੰ ਅੱਗੇ ਤੋਰੀਏ ਔਰ ਕੌਮੀ ਘਰ ਖਾਲਿਸਤਾਨ ਦੇ ਲਈ ਜਿਹੜਾ ਹੈ ਉਹ ਇੱਕ ਜਿਹੜਾ ਉਤਸ਼ਾਹ ਬਿਲਟ ਹੋ ਰਿਹਾ, ਇਹਨੂੰ ਪੋਲੀਟੀਕਲ ਈਡੀਅਮ ਦੇ ਵਿੱਚ ਔਰ ਪੇਸ਼ਕਦਮੀ ਕਰਨ ਦੇ ਲਈ ਇਸਤੇਮਾਲ ਕਰੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।